Viewers, welcome back to News TV 84 break ਤੇ ਬਾਅਦ ਹੁਣ ਅਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਅਮਰੀਕਾ ਯੂਨਿਟ ਦੇ ਵਾਈਸ ਪ੍ਰੈਜ਼ੀਡੈਂਟ ਭਾਈ ਰੇਸ਼ਮ ਸਿੰਘ ਜੀ ਨਾਲ ਗੱਲਬਾਤ ਕਰਾਂਗੇ ਜਿਹੜੇ ਕਿ ਵੇਕਰਸਫੀਲਡ ਕੈਲੀਫੋਰਨੀਆ ਤੋਂ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਡੇ ਸਮੂਹ ਟੀਮ ਤੇ ਸਮੂਹ ਸਰੋਤਿਆਂ ਨੂੰ ਇੱਕ ਵਾਰ ਫਿਰ ਫਤਿਹ ਅੱਜ ਕਰਦੇ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਅੱਜ ਸਾਨੂੰ ਅਸੀਂ ਵੱਖ-ਵੱਖ ਰੀਸੈਂਟ ਮੁੱਦਿਆਂ ਦੇ ਉੱਪਰ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਸ਼ੁਰੂ ਕਰਦੇ ਜਿਹੜੀ ਭਾਰਤ ਦੇ ਵਿੱਚ ਰਿਲੀਜੀਅਸ ਦੇ ਉੱਪਰ ਸੈਂਸਸ ਰਿਪੋਰਟ ਸਾਹਮਣੇ ਆਈ ਹੈ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਉਹਦੇ ਵਿੱਚ ਕਾਫੀ ਸਿੱਖਾਂ ਦੀ ਪਾਪੂਲੇਸ਼ਨ ਦੇ ਵਿੱਚ ਗਿਰਾਵਟ ਆਈ ਹੈ। ਜਿਸ ਤਰ੍ਹਾਂ 1991 ਦੇ ਵਿੱਚ ਸਿੱਖਾਂ ਦੀ ਪਾਪੂਲੇਸ਼ਨ 24.3% ਸੀਗੀ ਤੇ 2001 ਦੇ ਵਿੱਚ 18% ਰਹਿ ਗਈ ਸੀਗੀ ਤੇ 2011 ਦੇ ਵਿੱਚ ਉਹ ਡ੍ਰੌਪ ਹੋ ਕੇ 8.4% ਰਹਿ ਗਈ ਹੈ। ਓਵਰਆਲ ਤੁਹਾਨੂੰ ਕੀ ਲੱਗਦਾ ਕਿ ਤੁਸੀਂ ਕੀ ਸਮਝਦੇ ਹੋ ਇਹਦੇ ਪਿੱਛੇ ਕੀ ਕਾਰਨ ਹੈ ਕਿ ਸਿੱਖਾਂ ਦੀ ਪਾਪੂਲੇਸ਼ਨ ਇੰਨੀ ਡ੍ਰੌਪ ਹੋਈ ਹੈ ਭਾਰਤ ਦੇ ਵਿੱਚ? ਇਹਦੇ ਰੀਤਪੁਰ ਜੀ ਬਹੁਤ ਸਾਰੇ ਕਾਰਨ ਹੈਗੇ ਆ। ਕੁਝ ਇਕਨੋਮਿਕ ਕਾਰਨ ਵੀ ਹੈਗੇ ਆ, ਕੁਝ ਪੋਲੀਟੀਕਲ ਕਾਰਨ ਹੈਗੇ, ਰੀਜ਼ਨਸ ਹੈਗੇ ਆ ਜੀ, ਕੁਝ ਧਾਰਮਿਕ ਪੱਖ ਵੀ ਹੈਗਾ ਇਹਦੇ ਚ। ਹਾਂਜੀ ਜੀ। ਤੇ ਮੈਂ ਪਹਿਲਾਂ ਜਿਹੜਾ ਸ਼ੁਰੂ ਕਰਾਂਗਾ ਇਕਨੋਮਿਕ ਪੱਖ ਤੋਂ, ਕਿਉਂਕਿ ਇਹ ਇੱਕ ਬਹੁਤ ਅਹਿਮ ਪਹਿਲੂ ਹੈਗਾ ਬੰਦੇ ਦੀ ਜ਼ਿੰਦਗੀ ਦਾ ਜੀ। ਕਿਉਂਕਿ ਜਦੋਂ ਤੱਕ ਬੰਦਾ ਆਰਥਿਕ ਤੌਰ ਤੇ ਸਿਕਿਉਰ ਨਹੀਂ ਫੀਲ ਕਰਦਾ ਤੇ ਉਹ ਇਹਨਾਂ ਗੱਲਾਂ ਤੋਂ ਵੀ ਡਰਿਆ ਹੁੰਦਾ ਵੀ ਪਰਿਵਾਰ ਜਿਹੜਾ ਉਹ ਬਹੁਤ ਸੀਮਤ ਸੰਯੁਕਤ ਹੋਣਾ ਚਾਹੀਦਾ ਜੀ। ਕਿ ਜਿਵੇਂ ਐਗਜ਼ਾਮਪਲ ਦੇ ਤੌਰ ਤੇ ਮੈਂ ਦੱਸਣਾ ਚਾਹਨਾ ਕਿ ਅੱਜ ਇੱਕ ਬੱਚੇ ਨੂੰ ਜੇ ਚੰਗੇ ਸਕੂਲ 'ਚ ਪੜ੍ਹਾਉਣਾ ਹੋਵੇ ਤਾਂ ਉਹਦਾ ਮਹੀਨੇ ਦਾ 4 ਤੋਂ ਲੈ ਕੇ 5000 ਤੱਕ ਮਹੀਨੇ ਦਾ ਖਰਚਾ ਜੀ ਉਹਦਾ। ਹਾਂਜੀ। ਤੇ ਜੇ ਤੁਸੀਂ ਐਵਰੇਜ ਪੰਜਾਬ ਦੇ ਵਿੱਚ, ਮੈਂ ਸਿਰਫ ਪੰਜਾਬ ਦੀ ਜੇ ਗੱਲ ਕਰ ਰਿਹਾ ਤੇ ਹਿੰਦੁਸਤਾਨ ਲੈਵਲ ਤੇ ਵੀ ਗੱਲ ਕਰਾਂਗਾ ਜ਼ਰੂਰ ਇਹਦੀ ਜੀ। ਤੇ ਜਿਹੜਾ ਪੰਜਾਬ ਦੇ ਵਿੱਚ ਜਿਹੜੀ ਐਵਰੇਜ ਜਿਹੜੇ ਇਸ ਵੇਲੇ ਬੰਦੇ ਜਿਹੜੇ ਪੜ੍ਹੇ ਲਿਖੇ ਵੀ ਆ, ਜਿਹੜੇ ਬੱਚੇ ਗ੍ਰੈਜੂਏਟ ਆ, ਪੋਸਟ ਗ੍ਰੈਜੂਏਟ ਆ, ਉਹਨਾਂ ਦੇ ਕੋਲ ਵੀ ਜਿਹੜੀਆਂ ਜੋਬਾਂ ਨੇ ਉਹ 5000 ਤੋਂ ਲੈ ਕੇ ਮੈਕਸੀਮਮ 15000 ਤੱਕ ਜੋਬ ਉਹਨਾਂ ਨੂੰ ਮਿਲਦੀ ਹੈ ਪੰਜਾਬ 'ਚ ਜੀ। ਸੋ ਇਹੋ ਜਿਹੇ ਹਾਲਾਤਾਂ ਦੇ ਵਿੱਚ ਉਹ ਉਹਨਾਂ ਦੀ ਇਕਨੋਮਿਕ ਜਿਹੜੀ ਇਨਸਿਕਿਉਰਿਟੀ ਹੈ ਉਹ ਬਣੀ ਹੋਈ ਹੈ। ਤੇ ਆਮ ਲੋਕਾਂ ਦਾ ਹੁਣ ਮੈਂ ਕਿਉਂਕਿ ਸਾਲ 'ਚ 2 ਵਾਰੀ ਪੰਜਾਬ 'ਚ ਜਾਂਦਾ, ਮੈਂ ਦੇਖਦਾ ਲੋਕਾਂ ਦੇ ਹਾਲਾਤ ਤੇ ਬੱਚਿਆਂ ਨੂੰ ਪੜ੍ਹਾਉਣਾ, ਬੱਚਿਆਂ ਨੂੰ ਪਾਲਣਾ। ਇੱਕ ਆਮ ਕਿਸੇ ਵੀ ਪਰਿਵਾਰ ਨਾਲ ਗੱਲ ਕਰਕੇ ਦੇਖੋ, ਕਹਿੰਦੇ ਜੀ ਭਾਈ ਸਾਹਿਬ ਜੀ ਬਹੁਤ ਔਖਾ ਹੈਗਾ ਜੀ। ਹਾਂਜੀ। ਸੋ ਜਦੋਂ ਤੱਕ ਉਹਨਾਂ ਨੂੰ ਆਰਥਿਕ ਤੌਰ ਤੇ ਕੋਈ ਇਸ ਗੱਲ ਦੀ ਗਰੰਟੀ ਨਹੀਂ ਹੋਊਗਾ ਚੰਗੀ ਜੋਬ ਦੀ, ਚੰਗੇ ਸੋਰਸਿਸ ਦੀ, ਉਦੋਂ ਤੱਕ ਪਰਿਵਾਰ ਜਿਹੜੇ ਆ ਉਹ ਉਹਦੇ 'ਚ ਵਾਧਾ ਜਿਹੜਾ ਉਹ ਨਹੀਂ ਹੋ ਸਕਦਾ। ਹਾਂਜੀ। ਜਿਹੜਾ ਦੂਸਰਾ ਵੱਡਾ ਕਾਰਨ ਹੈਗਾ ਜਿਹੜਾ ਉਹ ਹੈਗਾ ਪੋਲੀਟੀਕਲ, ਜਿਹੜਾ ਪੋਲੀਟੀਕਲ ਤੌਰ ਤੇ ਜਿਵੇਂ 30 ਸਾਲਾਂ ਦੇ ਵਿੱਚ ਜੋ ਕੁਛ ਕੌਮ ਨਾਲ ਹੋਇਆ। ਹਾਂਜੀ। ਖਾਸ ਕਰ ਜਦੋਂ ਏਦਾਂ ਅਸੀਂ ਲਾਉਂਦੇ ਹਾਂ ਕਿ 90 ਤੋਂ ਬਾਅਦ ਜਿਸ ਤਰੀਕੇ ਨਾਲ ਸਿੱਖਾਂ ਦਾ ਘਾਣ ਕੀਤਾ ਗਿਆ, ਹਾਂਜੀ, ਵੈਸੇ ਤਾਂ 84 ਤੋਂ ਬਾਅਦ ਹੀ ਅਸੀਂ ਇਹ ਗਿਣਦੇ ਹਾਂ, ਪਰ ਜਿਹੜਾ 90 ਤੋਂ ਬਾਅਦ ਇੱਕ ਯੋਜਨਾਬੱਧ ਤਰੀਕੇ ਨਾਲ ਅਣਪਛਾਤੇ ਕਹਿ ਕੇ, ਅਨਆਇਡੈਂਟੀਫਾਈ ਕਹਿ ਕੇ ਜਾਂ ਇਸ ਤਰ੍ਹਾਂ ਲੋਕਾਂ ਨੂੰ ਘਰਾਂ ਚੋਂ ਸਕੇ, ਜਿਵੇਂ ਬੇਅੰਤ ਸਿੰਘ ਪੰਜਾਬ ਦਾ ਮੁੱਖ ਮੰਤਰੀ ਬਣਿਆ, ਉਹਨੇ ਜਿਸ ਤਰੀਕਾ ਤਕਰੀਬਨ 50,000 ਸਿੱਖ ਨੌਜਵਾਨਾਂ ਦਾ ਜਿਹੜਾ ਸ਼ਿਕਾਰ ਕੱਢਿਆ, ਜਿਨ੍ਹਾਂ ਦੀ ਉਮਰ ਜਿਹੜੀ ਹੈ 15 ਸਾਲ ਤੋਂ ਲੈ ਕੇ 35 ਸਾਲ ਤੱਕ, ਇੱਕ ਪੂਰੀ ਦੀ ਪੂਰੀ ਜਨਰੇਸ਼ਨ ਜਿਹੜੀ ਹੈ ਉਹ ਖਤਮ ਕਰ ਦਿੱਤੀ ਗਈ, ਜਿਹਦੇ ਕਰਕੇ ਸਿੱਖਾਂ ਦੀ ਆਉਣ ਵਾਲੀ ਜਨਰੇਸ਼ਨ ਜਿਹੜੀ ਹੈ ਉਹਦੇ ਚ ਓਨਾ ਵਾਧਾ ਨਹੀਂ ਹੋ ਸਕਿਆ ਜੀ। ਦੂਜਾ ਉਹਦਾ ਪੋਲੀਟੀਕਲ ਕਾਰਨ ਇਹ ਵੀ ਸੀਗਾ ਕਿ ਜਿਹੜਾ ਅੱਜ ਜਿਹੜੀ ਅਕਾਲੀ ਜਾਂ ਕਾਂਗਰਸ ਪੋਲਿਟਿਕਸ ਹੈਗੀ ਹੈ, ਉਹਨਾਂ ਨੇ ਜਿਹੜੀ ਸਿੱਖ ਯੂਥ ਹੈ ਉਹਨਾਂ ਨੂੰ ਇਸ ਤਰੀਕੇ ਨਾਲ ਡਰੱਗ ਦੇ ਵਿੱਚ ਲਾਏ ਗਏ ਨੇ। ਜਿਵੇਂ ਡਾਕਟਰਸ ਦੀਆਂ ਰਿਪੋਰਟਸ ਜਿਹੜੀਆਂ ਨੇ ਉਹ ਵੀ ਇਹੀ ਦੱਸਦੀਆਂ ਨੇ ਕਿ ਬਹੁਤ ਸਾਰੇ ਸਿੱਖ ਨੌਜਵਾਨ ਬੱਚੇ ਜਿਹੜੇ ਆ ਉਹ ਅੱਗੇ ਜਿਹੜੇ ਆ ਉਹ ਬੱਚੇ ਪੈਦਾ ਕਰਨ ਦੇ ਕਾਬਲ ਹੀ ਨਹੀਂ ਰਹੇ। ਇਹੋ ਜਿਹੀਆਂ ਡਰੱਗਸ, ਇਹੋ ਜਿਹੇ ਯਾਨੀ ਮਟੀਰੀਅਲ ਜਾਂ ਇਹੋ ਜਿਹੇ ਫੂਡ ਦੇ ਵਿੱਚ ਜਿਹੜੇ ਇੰਜੈਕਸ਼ਨ ਵਗੈਰਾ ਦਿੱਤੇ ਜਾਂਦੇ ਆ। ਹਾਂਜੀ। ਸੋ ਬਹੁਤ ਸਾਰੇ ਇਹੋ ਜਿਹੇ ਹੋਰ ਵੀ ਡਰੱਗਸ ਵਗੈਰਾ ਜਾਂ ਮੈਡੀਸਨ ਵਗੈਰਾ ਹੈਗੀਆਂ ਜਿਨ੍ਹਾਂ ਦੇ ਵਿੱਚ ਮਰੀਜ਼ਾਂ ਨੂੰ ਸਲੋ ਪੁਆਇਜ਼ਨਿੰਗ ਕੀਤੀ ਜਾਂਦੀ ਹੈ। ਜਿਹੜੇ ਹਸਪੀਟਲ ਦੇ ਵਿੱਚ ਵੀ ਜਿਹੜੇ ਉਹਨਾਂ ਨੂੰ ਟ੍ਰੀਟਮੈਂਟ ਕੀਤੇ ਜਾਂਦੇ ਆ, ਮੋਸਟਲੀ ਜਿਹੜੇ ਇੱਕ ਬੜੇ ਯੋਜਨਾਬੱਧ ਤਰੀਕੇ ਨਾਲ ਹੋ ਰਿਹਾ ਹੈ ਕਿ ਉੱਥੇ ਜਿਹੜਾ ਟ੍ਰੀਟਮੈਂਟ ਹੁੰਦਾ ਹੈ ਉਹਦੇ ਤੇ ਸਪੈਸ਼ਲੀ ਪ੍ਰਸਕ੍ਰਾਈਬ ਕੀਤਾ ਜਾਂਦਾ ਕਿ ਆਹ ਦਵਾਈ ਤੁਸੀਂ ਫਲਾਨੀ ਜਿਹੜੀ ਆ ਉਹ ਫਾਰਮਾਸਿਸਟ ਤੋਂ ਲੈ ਕੇ ਆਓ ਜੀ। ਸੋ ਉਹ ਇੱਕ ਬੜਾ ਇੱਕ ਸੈਂਟਰ ਸਟੇਟ ਦਾ ਜਾਂ ਸੈਂਟਰ ਗੌਰਮੈਂਟ ਦਾ ਜਾਂ ਇਹਨਾਂ ਦਾ ਆਪਣਾ ਜਿਹੜੀਆਂ ਏਜੰਸੀਆਂ ਦਾ ਇੱਕ ਬੜਾ ਯੋਜਨਾਬੱਧ ਤਰੀਕੇ ਨਾਲ ਸਿੱਖਾਂ ਦਾ ਜਿਹੜਾ ਇਹ ਖਾਤਮਾ ਕੀਤਾ ਜਾ ਰਿਹਾ ਹੈ। ਹਾਂਜੀ। ਔਰ ਉਹਦੇ ਚ ਜਿਹੜਾ ਪੋਲੀਟੀਕਲੀ ਜਿਹੜਾ ਇੱਕ ਹੋਰ ਵੀ ਜਿਹੜੀ ਵੱਡੀ ਢਾਹ ਸਾਨੂੰ ਲੱਗੀ ਹੈ ਕਿ ਜਿਸ ਤਰੀਕੇ ਨਾਲ ਅੱਜ ਸਾਡਾ ਨੌਜਵਾਨ ਜਿਹੜਾ ਉਹ ਡਿਪਰੈਸ਼ਨ ਚ ਹੈ
ਜੀ। ਔਰ ਉਹ ਜਿਹੜਾ ਬੱਚਾ ਡਿਪਰੈਸ਼ਨ ਦੇ ਵਿੱਚ ਹੈ, ਉਹਨੂੰ ਆਪਣੇ ਪਰਿਵਾਰ ਦੀ ਕੋਈ ਸੋਚ ਹੀ ਨਹੀਂ ਹੈ ਵੀ ਮੈਂ ਕੋਈ ਵਿਆਹ ਕਰਨਾ ਹੈ ਜਾਂ ਮੈਂ ਅੱਗੇ ਕੋਈ ਆਪਣਾ ਪਰਿਵਾਰ ਜਿਹੜਾ ਉਹ ਵਧਾਉਣਾ ਹੈ ਜਾਂ ਕੋਈ ਗੱਲ ਕਰਨੀ ਹੈ। ਹਾਂਜੀ। ਅੱਜ ਤੁਸੀਂ ਪੰਜਾਬ ਦੇ ਵਿੱਚ ਜਾ ਕੇ ਦੇਖ ਲਓ, 45 ਸਾਲ ਦੀ ਐਵਰੇਜ, ਜਿਹੜਾ 40 ਤੋਂ 45 ਸਾਲ ਦੀ ਉਮਰ 'ਚ ਜਿਹੜੀਆਂ ਮੈਰਿਜਸ ਹੋ ਰਹੀਆਂ ਨੇ ਬੱਚੇ ਦੀਆਂ। ਹਾਂਜੀ ਜੀ। ਇਹ ਜਿਹੜੀ ਲੇਟ ਮੈਰਿਜ ਹੈ, ਇਹ ਵੀ ਇੱਕ ਵੱਡਾ ਕਾਰਨ ਹੈਗਾ ਕਿ ਮੈਂ ਮੋਸਟਲੀ ਦੇਖ ਰਿਹਾ ਪਰਿਵਾਰਾਂ ਦੇ ਵਿੱਚ ਕੋਈ ਲੱਕੀ ਪਰਿਵਾਰ ਹੋਊਗਾ ਜਿਹਦੇ 'ਚ 2 ਬੱਚੇ ਹੋਣਗੇ, ਨਹੀਂ ਤਾਂ ਮੋਸਟਲੀ ਜਿਹੜਾ ਇੱਕੋ ਇੱਕ ਬੱਚਾ ਜਿਹੜਾ ਹਰੇਕ ਪਰਿਵਾਰ ਦੇ ਵਿੱਚ ਹੈਗਾ। ਉਹਦਾ ਇੱਕ ਵੱਡਾ ਕਾਰਨ ਮੈਂ ਇਹ ਸਮਝਦਾ ਜਿਹੜੀਆਂ ਲੇਟ ਮੈਰਿਜਸ ਹੋ ਰਹੀਆਂ ਨੇ। ਹਾਂਜੀ। ਸੋ ਉਹਦੇ ਤੇ ਉੱਥੇ ਹਾਲਾਤ ਇਹੋ ਜਿਹੇ ਬਣੇ ਹੋਏ ਨੇ ਕਿ ਆਪਣੇ ਆਪ ਨੂੰ ਇਕਨੋਮਿਕਲੀ ਐਸਟੈਬਲਿਸ਼ ਕਰਨ ਵਾਸਤੇ ਬੰਦੇ ਦੀ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ। ਜੀ ਬਿਲਕੁਲ। ਤੇ ਜਿਹਦੇ ਕਰਕੇ ਪਰਿਵਾਰ ਬਾਰੇ ਸੋਚਣ ਦਾ ਜਿਹੜਾ ਉਹਨਾਂ ਦਾ ਕੋਈ ਰੁਝਾਨ ਨਹੀਂ ਹੈਗਾ ਇਦਾਂ ਦਾ ਵੀ ਭਾਈ ਆਪਣਾ ਜਿਹੜਾ ਪਰਿਵਾਰ ਇਹਨੂੰ ਅੱਗੇ ਵਧਾਉਣਾ ਹੈ। ਆਪਣੀ ਕਮਿਊਨਿਟੀ ਜਿਹੜੀ ਹੈ ਇਹ ਘਟਦੀ ਜਾ ਰਹੀ ਹੈ। ਇੱਕ ਪਾਸੇ ਦੂਸਰੇ ਪਾਸੇ ਜਿਹੜਾ ਤੁਸੀਂ ਇਹ ਦੇਖੋ ਕਿ ਪੰਜਾਬ ਦੇ ਵਿੱਚੋਂ ਜਿਹੜਾ ਬਾਹਰੋਂ ਲਿਆ ਕੇ ਜਿਹੜਾ ਭਈਆ ਬ੍ਰਿਗੇਡ ਛੱਡ ਦਿੱਤਾ ਗਿਆ। ਹਾਂਜੀ। ਔਰ ਉਹਦੇ ਨਾਲ ਅੱਜ ਪੰਜਾਬ ਦੇ ਲੋਕਾਂ ਦੇ ਵਿੱਚ ਏਡਾ ਸਹਿਮ ਆ ਕਿ ਮਾਂ ਪਿਓ ਜਿਹੜੇ ਆ ਉਹ ਚਾਹੁੰਦੇ ਨਹੀਂ ਆ ਕਿ ਸਾਡਾ ਬੱਚਾ ਇੱਥੇ ਐਸਟੈਬਲਿਸ਼ ਹੋ ਜਾਏ, ਜਿਹੜਾ ਪਰਿਵਾਰ ਇੱਥੇ ਹੋਵੇ ਜਾਂ ਕੋਈ ਹੋਰ ਇੱਥੇ ਪੰਜਾਬ ਦੇ ਵਿੱਚ ਕੋਈ ਡਿਵੈਲਪਮੈਂਟ ਹੋਵੇ। ਹਰ ਮਾਂ ਪਿਓ ਦੀ ਕੋਸ਼ਿਸ਼ ਇਹ ਆ ਕਿ ਬੱਚਾ ਜਿਹੜਾ ਕਿਸੇ ਨਾ ਕਿਸੇ ਤਰੀਕੇ ਦਾ ਪੰਜਾਬ ਜਾਂ ਇੰਡੀਆ ਤੋਂ ਬਾਹਰ ਨਿਕਲ ਜਾਏ। ਹਾਂਜੀ। ਸੋ ਇਹ ਬਹੁਤ ਸਾਰੇ ਇਹੋ ਜਿਹੇ ਪੋਲੀਟੀਕਲ ਕਾਰਨ ਹੈਗੇ ਕਿ ਮਾਹੌਲ ਇਹੋ ਜਿਹਾ ਬਣਾ ਦਿੱਤਾ ਗਿਆ ਕਿ ਜਿਹੜੇ ਸਿੱਖ ਹੈ ਉੱਥੇ ਅੱਗੇ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਕਿ ਅੱਗੇ ਹਿੰਦੁਸਤਾਨ ਦੇ ਵਿੱਚ ਸਿੱਖ ਮਹਿਸੂਸ ਕਰਦੇ ਸੀਗੇ ਕਿ ਉਹ ਅਨਸਕਿਓਰਡ ਨੇ, ਪਰ ਜਿਹੜਾ ਅੱਜ ਪੰਜਾਬ ਦੇ ਵਿੱਚ ਜਿਹਨੂੰ ਅਸੀਂ ਸਿੱਖਾਂ ਦੀ ਸਟੇਟ ਕਹਿੰਦੇ ਆ, ਉੱਥੇ ਅੱਜ ਸਿੱਖ ਬਹੁਤ ਜ਼ਿਆਦਾ ਡਰਿਆ ਹੋਇਆ ਹੈ ਤੇ ਉਹਨੂੰ ਇਹ ਨਹੀਂ ਪਤਾ ਕਿ ਕੱਲ ਨੂੰ ਕੋਈ ਗੱਲਬਾਤ ਘੱਟ ਹੁੰਦੀ ਹੈ ਤਾਂ ਉਹਦੇ ਨਾਲ ਕੀ ਉੱਥੇ ਵਾਪਰ ਸਕਦੀ ਹੈ। ਜਿਵੇਂ ਬਹੁਤ ਸਾਰੀਆਂ ਘਟਨਾਵਾਂ, ਬੱਲਾਂ ਵਾਲੇ ਬਾਬੇ ਦੀ ਗੱਲ ਹੈ, ਤਲਣ ਵਾਲੇ ਕਾਂਡ ਦੀ ਗੱਲ ਹੈ, ਆਸ਼ੂਤੋਸ਼ ਤੇ ਹੋਰ ਜਿਹੜੇ ਜਿੰਨੇ ਵੀ ਸਾਧ ਲਾਣਾ ਬੈਠਾ ਹੋਇਆ, ਇਹ ਸਾਰੇ ਜਿਹੜੇ ਆ ਇਹ ਸਿੱਖਾਂ ਨੂੰ ਇਹੋ ਜਿਹੇ ਮਾਹੌਲ ਦੇ ਵਿੱਚ ਇਹਨਾਂ ਨੇ ਰੱਖਿਆ ਹੋਇਆ ਕਿ ਸਿੱਖ ਜਿਹੜਾ ਉਹ ਸਹਿਮਿਆ ਹੋਇਆ। ਜੀ ਬਿਲਕੁਲ। ਹਾਂਜੀ ਜੀ। ਅਗਲੀ ਗੱਲ ਜਿਹੜੀ ਮੈਂ ਕਰਦਾ ਧਾਰਮਿਕ ਤੌਰ ਤੇ ਜਿਹੜੀ ਸਾਡੇ ਜਿਹੜੀ ਇਹ ਕਾਰਨ ਹੈਗਾ, ਧਾਰਮਿਕ ਤੌਰ ਤੇ ਸਾਡਾ ਕਾਰਨ ਇਹ ਹੈਗਾ ਕਿ ਸਾਡੇ ਜਿਹੜਾ ਸੰਤ ਸਮਾਜ ਆ ਜਾਂ ਸਾਡੇ ਅਕਾਲ ਤਖਤ ਦੇ ਜਥੇਦਾਰ, ਬਾਕੀ ਤਖਤਾਂ ਦੇ ਜਥੇਦਾਰ ਹੈ ਜਾਂ ਹੋਰ ਜਿਹੜੇ ਵੀ ਧਾਰਮਿਕ ਆਗੂ ਆ ਜਾਂ ਸਾਡੇ ਪ੍ਰਚਾਰਕ ਨੇ, ਹਾਂਜੀ, ਉਹ ਇੱਕ ਬਹੁਤ ਵੱਡਾ ਕਾਰਨ ਬਣਿਆ ਹੋਇਆ ਕਿ ਉਹਨਾਂ ਦਾ ਪ੍ਰਚਾਰ ਸਵੇਰ ਤੋਂ ਸ਼ਾਮ ਤੱਕ ਇਹੀ ਹੈ ਕਿ ਭਾਈ ਜੇ ਕਿਸੇ ਨੇ ਸਿੱਖ ਬਣਨਾ ਤਾਂ ਉਹਦੀਆਂ ਆਹ ਕੰਡੀਸ਼ਨਸ ਨੇ। ਉਹਨਾਂ ਨੇ ਸਿੱਖੀ ਨੂੰ ਇੰਨਾ ਸ਼ਰਿੰਕ ਕਰਕੇ ਰੱਖ ਦਿੱਤਾ ਹੈ ਕਿ ਉਹਨਾਂ ਨੇ ਮਤਲਬ ਚੰਗਾ ਭਲਾ ਜਿਹੜਾ ਸਿੱਖ ਹੈ, ਜਿਹੜਾ ਬੰਦਾ ਨਿਤਨੇਮ ਕਰਨ ਵਾਲਾ, ਜਿਹੜਾ ਬੰਦਾ ਸਿੱਖ ਰਹਿਤ ਮਰਜ਼ਾਦਾ ਨੂੰ ਮੰਨਣ ਵਾਲਾ, ਜਿਹੜਾ ਸਿੱਖ ਰਹਿਤ ਦੇ ਵਿੱਚ ਰਹਿਣ ਵਾਲਾ ਜੀ, ਉਹਨੂੰ ਵੀ ਉਹ ਸਿੱਖੀ ਦੇ ਵਿੱਚ ਰਹਿਣਾ ਜਿਹੜਾ ਉਹ ਬਹੁਤ ਕਠਿਨ ਲੱਗਦਾ ਹੈ, ਬਹੁਤ ਮੁਸ਼ਕਲ ਲੱਗਦਾ ਹੈ। ਯਾਨੀ ਸਿੱਖੀ ਨੂੰ ਇੱਕ ਜੰਜਾਲ ਜਿਹਾ ਬਣਾ ਕੇ ਉੱਥੇ ਰੱਖ ਦਿੱਤਾ ਗਿਆ। ਜਿਹੜੇ ਲੋਕ ਸਿੱਖੀ 'ਚ ਆਉਣਾ ਚਾਹੁੰਦੇ ਸੀ ਜਾਂ ਸਿੱਖੀ ਦੇ ਵਿੱਚ ਹੈਗੇ ਸੀ, ਚਾਹੇ ਅਸੀਂ ਦਲਿਤ ਭਾਈਚਾਰੇ ਦੀ ਗੱਲ ਕਰਦੇ ਹਾਂ, ਉਹ 100 ਸਾਲ ਪੁਰਾਣੀ ਹਿਸਟਰੀ ਜਿਹੜੀ ਆ ਉਹਨੂੰ ਫਿਰ ਦੁਬਾਰਾ ਰਿਪੀਟ ਕੀਤਾ ਜਾ ਰਿਹਾ ਹੈ ਕਿ ਜਿਹੜੇ ਦੂਸਰੇ ਜਿਹਨਾਂ ਨੂੰ ਇਹ ਬ੍ਰਾਹਮਣ ਮੁਤਾਬਕ ਜਿਹੜੇ ਵੱਖਰੀਆਂ ਜਾਤਾਂ ਦੇ ਵਿੱਚ ਵੰਡਿਆ ਹੋਇਆ ਸੀਗਾ, ਉਹਨਾਂ ਦੀ ਸਿੱਖੀ ਦੇ ਵਿੱਚ ਆਉਣਾ, ਸਿੱਖੀ 'ਚ ਐਂਟਰੀ ਜਿਹੜੀ ਇੰਨੀ ਮੁਸ਼ਕਲ ਕਰ ਦਿੱਤੀ ਗਈ ਹੈ ਕਿ ਸਿੱਖਾਂ ਦੀ ਗਿਣਤੀ ਹੈ ਜਿਹੜੀ ਉਹ ਦਿਨ ਬ ਦਿਨ ਬੜੀ ਤੇਜ਼ੀ ਨਾਲ ਘਟ ਰਹੀ ਹੈ। ਹਾਂਜੀ ਜੀ ਬਿਲਕੁਲ ਬਿਲਕੁਲ ਜੀ, ਥੈਂਕ ਯੂ ਸੋ ਮਚ ਕਿ ਤੁਸੀਂ ਇਸ ਕੁਐਸਚਨ ਦੇ ਉੱਪਰ ਇੰਨੇ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ, ਪੂਰੇ ਗਿਰਾਵਟ ਦਾ ਕਾਰਨ ਜਿਹੜਾ ਸੀਗਾ ਉਸ ਦੇ ਵੇਰਵੇ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਤੇ ਵੀਰ ਜੀ ਹੁਣ ਅਸੀਂ ਬਾਕੀ ਦੇ ਕੁਐਸਚਨਾਂ ਦੇ ਉੱਪਰ ਵੀ ਤੁਹਾਡੇ ਵਿਚਾਰ ਲੈਣੇ ਚਾਹਾਂਗੇ। ਜਿਵੇਂ ਤੁਸੀਂ ਗਿਆਨੀ ਗੁਰਬਚਨ ਸਿੰਘ ਦੀ ਗੱਲ ਕੀਤੀ, ਜਿਸ ਤਰ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਬਾਪੂ ਸੂਰਤ ਸਿੰਘ ਖਾਲਸਾ ਚੱਲ ਰਹੇ ਸੰਘਰਸ਼ ਜਿਹੜੀ ਕਮੇਟੀ ਬਣਾਈ ਗਈ ਸੀਗੀ ਪਿਛਲੇ ਦਿਨੀ ਅਕਾਲ ਤਖਤ ਸਾਹਿਬ ਦੇ ਜਥੇਦਾਰ, ਉਹ ਕਮੇਟੀ ਪਿਛਲੇ ਦਿਨੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਮਿਲ ਕੇ ਉਹਨਾਂ ਨੇ ਇੱਕ ਮੰਗ ਪੱਤਰ ਦਿੱਤਾ ਸੀਗਾ। ਇਸ ਮੰਗ ਪੱਤਰ ਰਾਹੀਂ ਜਥੇਦਾਰ ਅਕਾਲ ਤਖਤ ਸਾਹਿਬ ਨੇ ਉਹਨਾਂ ਨੇ ਅਪੀਲ ਕੀਤੀ ਸੀਗੀ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਜਿਹੜਾ ਪੰਥ ਰਤਨ ਤੇ ਫਖਰੇ ਕੌਮ ਅਵਾਰਡ ਦਿੱਤਾ ਗਿਆ ਹੈ ਉਹ ਵਾਪਸ ਲਿਆ ਜਾਵੇ। ਪਰ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਜਥੇਦਾਰ ਅਕਾਲ ਤਖਤ ਸਾਹਿਬ ਨੇ ਇਸ ਤੇ ਨਾ ਕਰ ਦਿੱਤੀ ਹੈ ਤੇ ਆਪਣੀ ਗੁਲਾਮੀ ਦਾ ਸਬੂਤ ਦਿੱਤਾ ਹੈ। ਇਸ ਬਾਰੇ ਤੁਸੀਂ ਕੀ ਵਿਚਾਰ ਰੱਖਦੇ ਹੋ? ਮੇਰੇ ਜੀ ਵਿਚਾਰ ਇਹਦੇ ਬਾਰੇ ਇਹ ਹੈ ਕਿ ਅੱਜ ਇੰਨਾ ਕੁਛ ਪਿਛਲੇ 20 ਸਾਲਾਂ 'ਚ ਸਿੱਖਾਂ ਨਾਲ ਹੋ ਚੁੱਕਿਆ। ਪਹਿਲਾਂ ਪੂਰਨ ਸਿੰਘ ਆਇਆ, ਉਸ ਤੋਂ ਬਾਅਦ ਬਦਾਂਤੀ ਆਇਆ, ਕੋਈ ਹੋਰ ਆਇਆ, ਹੁਣ ਇਹ ਆਇਆ। ਜਿਸ ਤਰੀਕੇ ਨਾਲ ਇਹਨਾਂ ਨੇ ਅਕਾਲ ਤਖਤ ਸਾਹਿਬ ਦੀ ਮਾਣ ਮਰਜ਼ਾਦਾ ਦੀਆਂ ਧੱਕੀਆਂ ਉਡਾਈਆਂ ਨੇ, ਜਿਸ ਤਰ੍ਹਾਂ ਇਹਨਾਂ ਨੇ ਉਸ ਬਾਦਲ ਦੀ, ਜਿਹਨੂੰ ਅਸੀਂ ਪਾਵਰ ਕਹਿੰਦੇ ਆ, ਉਹਦੀ ਚਾਲ ਕਰ ਕਰਕੇ ਜੇ ਉਹਦੇ ਇਹ ਯਾਨੀ ਚੱਪਲਾਂ ਤੱਕ ਚੱਕਣ ਤੱਕ ਜਾਂਦੇ ਆ। ਇਹ ਤੁਸੀਂ ਦੇਖ ਲਓ, ਬਹੁਤ ਸਾਰੇ ਮੀਡੀਆ ਦੇ ਵਿੱਚ ਜਿਹੜੀਆਂ ਇਹੋ ਜਿਹੀਆਂ ਵੀਡੀਓਜ਼ ਪਾਈਆਂ ਹੋਈਆਂ ਤੇ ਬਾਦਲ ਦੇ ਜਾ ਕੇ ਪੈਰਾਂ 'ਚ ਬਹਿੰਦੇ ਨੇ। ਇਹਨਾਂ ਬੰਦਿਆਂ ਕੋਲੋਂ ਪਹਿਲੀ ਗੱਲ ਤਾਂ ਹੈ ਕਿ ਇਸ ਗੱਲ ਦੀ ਆਸ ਰੱਖਣੀ
ਕਿ ਇਹ ਉਹਦੇ ਕੋਲ ਜਿਹੜਾ ਪੰਥ ਰਤਨ ਦਾ ਜਿਹੜਾ ਖਿਤਾਬ ਉਹ ਵਾਪਸ ਲੈ ਲੈਣਗੇ। ਇਹ ਅਸੀਂ ਜਿਹੜੀ ਗੱਲ ਅਸਲ ਗੱਲ ਹੈ, ਜਿਹੜੀ ਸੱਚਾਈ ਹੈ, ਜਿਹੜੀ ਸਾਡੀ ਅੱਖਾਂ ਦੇ ਸਾਹਮਣੇ ਅਸੀਂ ਦਿਨੇ ਦੇਖ ਸਕਦੇ ਹਾਂ, ਉਹਨੂੰ ਜਾਣੀ ਅੰਡਰਮਾਈਨ ਕਰ ਰਹੇ ਹਾਂ, ਅੰਡਰ ਐਸਟੀਮੇਟ ਕਰ ਰਹੇ ਹਾਂ। ਸਾਨੂੰ ਇਹ ਲੱਗਦਾ ਕਿ ਸ਼ਾਇਦ ਜੇ ਅਸੀਂ 5, 7, 10, 20, 50 ਬੰਦੇ ਇਕੱਠੇ ਹੋ ਕੇ ਜਾਵਾਂਗੇ ਤਾਂ ਅਸੀਂ ਉੱਥੇ ਜਥੇਦਾਰ ਨੂੰ ਝੂਠਾ ਕਰਾਂਗੇ। ਇਹ ਝੂਠਾ ਕੀ ਮੈਂ ਤਾਂ ਕਹਿੰਦਾ ਜੀ, ਇਹ ਤਾਂ ਸਿਰੇ ਦੇ ਮਕਾਰ ਹੈ। ਇਹਨਾਂ ਨੂੰ ਤਾਂ ਇਹ ਗੱਲ ਕਹਿਣੀ ਨਹੀਂ ਸੀ ਚਾਹੀਦੀ ਕਿ ਭਾਈ ਇਹਦਾ ਜਿਹੜਾ ਪੰਥ ਰਤਨ ਜਿਹੜਾ ਉਹਨੇ ਪੰਥ ਰਤਨ ਕਿਤੇ ਇਹਨੇ ਗੁਰਬਚਨ ਸਿੰਘ ਨੇ ਦਿੱਤਾ ਜਾਂ ਇਹਨੂੰ ਪੰਜਾਂ ਸਿੰਘਾਂ ਨੇ ਦਿੱਤਾ। ਪੰਥ ਰਤਨ ਦਾ ਖਿਤਾਬ ਉਹਨੇ ਲਿਆ ਜੁੱਤੀ ਦੇ ਨਾਲ ਇਹਨਾਂ ਤੋਂ ਜੀ। ਇਹ ਤੁਸੀਂ ਮੈਨੂੰ ਮੈਂ ਹਮੇਸ਼ਾ ਇੱਥੇ ਆਪਣੇ ਜਿੱਥੇ ਵੀ ਮੈਨੂੰ ਕਦੀ ਮੌਕਾ ਮਿਲਦਾ ਬੋਲਣ ਦਾ, ਮੈਂ ਇਹ ਹਮੇਸ਼ਾ ਗੱਲ ਕਰਦਾ ਕਿ ਇਹ ਪੰਥ ਰਤਨ ਰਿਵਾਰਡ ਜਿਹੜਾ ਇਹ ਨਾ ਉਸੇ ਤਰ੍ਹਾਂ ਹੀ ਆ ਜਿਵੇਂ ਮੈਂ ਜਾਵਾਂ ਕਿਸੇ ਮਾਰਕੀਟ ਦੇ ਵਿੱਚ ਜਾਂ ਮੈਂ $200 ਦੀ ਲਿਆ ਕੇ ਸ਼ੀਲਡ ਘਰੇ ਸਜਾ ਲਵਾਂ, ਇਹਨਾਂ ਵਿੱਚ ਏਦਾਂ ਹੀ ਆ ਇਹ। ਹਾਂਜੀ। ਤੇ ਮੈਂ ਲੋਕਾਂ ਨੂੰ ਦੱਸਾਂ ਜੀ ਆਹ ਦੇਖੋ ਜੀ ਮੈਨੂੰ ਸ਼ੀਲਡ ਮੈਂ ਲੈ ਕੇ ਆਇਆ ਜੀ। ਬਿਲਕੁਲ। ਤੇ ਇਹ ਪੰਥ ਰਤਨ ਇਹ ਰਿਵਾਰਡ ਨਹੀਂ ਹੈਗਾ ਜੀ, ਇੱਕ ਲਾਹਨਤ ਹੈ ਬਹੁਤ ਵੱਡੀ ਜੋ ਕੁਛ ਇਹਨੇ ਕੌਮ ਨਾਲ ਕੀਤਾ ਪਿਛਲੇ 30 ਸਾਲਾਂ 'ਚ। ਹਾਂਜੀ। ਤੇ ਇਹ ਭਾਵੇਂ ਜਥੇਦਾਰ ਜੋ ਮਰਜ਼ੀ ਉਹਦੇ ਹੱਕ 'ਚ ਬਿਆਨ ਦੇਈ ਜਾਣ, ਜੋ ਮਰਜ਼ੀ ਉਹਨੂੰ ਸ਼ਾਬਾਸ਼ ਦੇ ਜਾਣ, ਜਿਹੜਾ ਸਿੱਖ ਕੌਮ ਦੇ ਮਨਾਂ ਦੇ ਵਿੱਚ ਉਹਦੇ ਲਈ ਨਫ਼ਰਤ ਹੈ ਔਰ ਜੋ ਕੁਛ ਸਿੱਖ ਮਨਾਂ ਦੇ ਵਿੱਚ ਉਹਦੇ ਲਈ ਜਿਸ ਤਰ੍ਹਾਂ ਦੇ ਵਿਚਾਰ ਬਣੇ ਹੋਏ ਆ ਇਸ ਵੇਲੇ, ਇਹ ਇਹਨਾਂ ਦੀਆਂ ਬਿਆਨਬਾਜ਼ੀਆਂ, ਹਾਲਾਂਕਿ ਆਪਣੇ ਆਪ ਹੀ ਇਹਨੇ ਗੁਰਬਚਨ ਨੇ ਕਿਹਾ ਕਿ ਨਾ ਤਾਂ ਕੌਮ ਮੇਰੀ ਗੱਲ ਮੰਨਣ ਨੂੰ ਤਿਆਰ ਹੈਗੀ ਹੈ, ਨਾ ਸਰਕਾਰ ਤੋਂ ਮੇਰੀ ਗੱਲ ਮੰਨਣ ਨੂੰ ਤਿਆਰ ਹੈ। ਫਿਰ ਉਹਦੇ ਕੋਲ ਮੇਰਾ ਖਿਆਲ ਇਹ ਲੈ ਕੇ ਜਾਣਾ ਫਰਿਆਦ ਕਿ ਤੁਸੀਂ ਜੀ ਇਹਦੇ ਕੋਲ ਇਹ ਪੰਥ ਰਤਨ ਦਾ ਖਿਤਾਬ ਵਾਪਸ ਲੈ ਲਓ, ਇਹ ਸਮਝ ਲਓ ਵੀ ਅਸੀਂ ਉਹਦੀ ਕਾਇਰਤਾ ਨੂੰ ਅੰਡਰ ਐਸਟੀਮੇਟ ਕਰ ਰਹੇ ਹਾਂ। ਉਹਦੀ ਜਿਹੜੀ ਗੁਲਾਮੀ ਦੀ ਸੋਚ ਹੈ ਜਾਂ ਉਹਦੀ ਜਿਹੜੀ ਮਜਬੂਰੀ ਹੈ ਉਹਨੂੰ ਅਸੀਂ ਅੰਡਰ ਐਸਟੀਮੇਟ ਕਰ ਰਹੇ ਹਾਂ। ਇਹ ਆਪਾਂ ਨੂੰ ਕਹਿਣਾ ਹੀ ਨਹੀਂ ਸੀ ਚਾਹੀਦਾ ਇਹਨਾਂ ਨੂੰ। ਆਪਾਂ ਨੂੰ ਤਾਂ ਇਹ ਸਾਬਤ ਕਰਨ ਦੀ ਲੋੜ ਆ ਹੁਣ ਸਿੱਖਾਂ ਨੂੰ ਕਿ ਅਸੀਂ ਇਹ ਹਿਜੜੇ ਜਥੇਦਾਰ ਤੋਂ ਕਦੀ ਕੋਈ ਆਸ ਹੀ ਨਹੀਂ ਰੱਖਦੇ ਕਦੇ ਵੀ ਇਹ ਗੱਲ ਜਿਹੜਾ ਕਦੀ ਕੋਈ ਸਿੱਖਾਂ ਦੇ ਹੱਕ ਕਰੂਗਾ। ਜੀ ਜੀ ਬਿਲਕੁਲ ਵੀਰ ਜੀ। ਤਾਂ ਮੈਂ ਵੀਰ ਜੀ ਕਿਉਂਕਿ ਇਹਦੇ ਉੱਪਰ ਫੋਲੋਅਪ ਹੋਰ ਵੀ ਬਹੁਤ ਸਾਰੇ ਕੁਐਸਚਨ ਨੇ ਬਿਕੋਜ਼ ਐਜ਼ ਯੂ ਨੋ ਕਿ ਬਹੁਤ ਟਾਈਮ ਲਿਮਿਟਿਡ ਹੁੰਦਾ ਸਾਡੇ ਕੋਲ। ਸੋ ਮੈਂ ਚਾਹਾਂਗੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਸੀਂ ਤੁਹਾਨੂੰ ਇੱਕ ਵਾਰ ਫਿਰ ਤੋਂ ਇੰਟਰਵਿਊ ਕਰਾਂਗੇ, ਫੋਲੋਅਪ ਕੁਐਸਚਨਸ ਉੱਪਰ ਵੀ ਅਸੀਂ ਤੁਹਾਡੇ ਵਿਚਾਰ ਲੈਣਾ ਚਾਹਾਂਗੇ। ਪਰ ਅੱਜ ਸਾਡਾ ਵਕਤ ਵੀ ਸਮਾਪਤੀ ਵੱਲ ਜਾ ਰਿਹਾ। ਥੈਂਕ ਯੂ ਸੋ ਮਚ ਕਿ ਤੁਸੀਂ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ। ਇਹਨਾਂ ਐਕਚੁਅਲੀ 2 ਮੁੱਦਿਆਂ ਦੇ ਉੱਪਰ ਆਪਣੇ ਵਿਚਾਰ ਤੋਂ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਿਤੌਰ ਜੀ ਤੁਹਾਡਾ ਤੇ ਤੁਹਾਡੀ ਟੀਮ ਦਾ ਸਮੂਹ ਸੋਚਣ ਸਭ ਦਾ ਬਹੁਤ ਬਹੁਤ ਧੰਨਵਾਦ। ਜਿਹੜੇ ਸਿੱਖਾਂ ਦੇ ਜਿਹੜੇ ਬੜੇ ਅਹਿਮ ਮਸਲੇ ਆ ਜਿਹੜੇ ਅੱਜ ਵਿਚਾਰਨ ਦੀ ਲੋੜ ਹੈ ਔਰ ਬੜੀ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ, ਹਮੇਸ਼ਾ ਉਹ ਜਿਹੜੇ ਮੁੱਦੇ ਆ ਆਪਣੇ ਸਰੋਤਾਂ ਦੇ ਸਾਹਮਣੇ ਕਰਦੇ ਹੋ। ਇਹਦੇ ਲਈ ਬਹੁਤ ਬਹੁਤ ਧੰਨਵਾਦ ਤੇ ਸਮਾਂ ਦੇਣ ਲਈ ਵੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵੀਅਰਸ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।